ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ ਯੂਐਸਏ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਪਟਿਆਲਾ ਸਟੂਡੀਓ ਤੋਂ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋ ਜੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ 4082722500। ਮੈਡੀਕਲ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਾਂ ਭਰ ਰਹੇ ਨੇ, ਤੁਸੀਂ ਕਾਲ ਕਰਕੇ ਆਪਣੀ ਐਪਲੀਕੇਸ਼ਨ ਭਰਵਾ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਸ ਰਾਮ ਸਿੰਘ ਸ਼ੇਰਗਿੱਲ ਸਲਮਾ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਰਘਵੀਰ ਸਿੰਘ, ਅਜਮੇਰ ਸਿੰਘ ਮਾਹਲ ਰਲਕ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਸਭ ਤੋਂ ਪਹਿਲਾਂ ਕਰਦੇ ਹਾਂ, ਪੰਜਾਬ ਦੇ ਕਿਸਾਨ ਮੀਂਹ ਪੈਂਦੇ ਦੇ ਵਿੱਚ ਹੀ ਹਰਿਆਣੇ ਦੀਆਂ ਸਰਹੱਦਾਂ ਤੇ ਪਹੁੰਚੇ। ਦੇਖੋ ਜੀ, ਕੱਲ ਦਾ ਮੌਸਮ ਜਿਹੜਾ ਉਹ ਮੀਂਹ ਵਾਲਾ ਹੋਇਆ ਔਰ ਕੱਲ ਦੁਪਹਿਰ ਤੋਂ ਕਿਣਮਿਣ ਜਿਹੜੀ ਆ ਉਹ ਬਹੁਤ ਸਾਰੇ ਥਾਵਾਂ ਤੇ ਹੋ ਰਹੀ ਆ। ਰਾਤ ਮੀਂਹ ਪੈਂਦਾ ਰਿਹਾ, ਉਹਦੇ ਬਾਵਜੂਦ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਟਰੈਕਟਰ ਟਰਾਲੀਆਂ ਨੇ ਉਹ ਕੂਚ ਕੀਤੀਆਂ ਨੇ, ਜਿਹੜਾ ਦੀ ਵੱਖ-ਵੱਖ ਸਰਹੱਦਾਂ ਦੇ ਵੱਲ ਨੂੰ, ਜਿਹੜੀਆਂ ਕਿ ਹਰਿਆਣੇ ਦੇ ਨਾਲ ਲੱਗਦੀਆਂ ਨੇ। ਬਠਿੰਡਾ ਦਿੱਲੀ ਜਿਹੜਾ ਕੌਮੀ ਮਾਰਗ ਹੈ, ਉਹਦੇ ਉੱਤੇ ਡੱਬ ਵਾਲੀ ਨੇੜੇ ਰੋਕਿਆ ਗਿਆ, ਜਿੱਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਦੇ ਹੇਠ ਹਰਿਆਣਾ ਪੁਲਿਸ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਸੰਗਰੂਰ, ਬਰਨਾਲਾ, ਮਾਨਸਾ, ਪਟਿਆਲਾ, ਲੁਧਿਆਣਾ, ਇਹਨਾਂ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਖਨੌਰੀ, ਜਿਹੜਾ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਪੈਂਦਾ, ਉੱਥੇ ਕਿਸਾਨ ਰੋਕ ਲਏ ਗਏ। ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦੇ ਸ਼ੰਭੂ ਬੈਰੀਅਰ ਦਿਨੇ ਤਾਂ ਜਿਹੜਾ ਦੀ ਉਹ ਖੁੱਲ੍ਹਾ ਰਿਹਾ। ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਸੀ ਉਹ ਹਰਿਆਣੇ ਦੇ ਵਿੱਚ ਦਾਖਲ ਵੀ ਹੋਏ, ਕਿਉਂਕਿ ਇਸ ਫੈਕਟਰੀ ਜਿਹੜੀ ਸੀ ਉਹ ਬਦਲੀ। ਕਿਸਾਨਾਂ ਨੇ ਥੋੜ੍ਹੀ ਨੇੜੇ ਤੇੜੇ ਵਾਲੇ ਟਰਾਲੀਆਂ ਲੈ ਕੇ ਜਿਹੜਾ ਦੀ ਉੱਥੇ ਵੜ ਗਏ। ਅੰਬਾਲਾ ਜਿਹੜਾ ਨੈਸ਼ਨਲ ਹਾਈਵੇ ਆ, ਉਹਦੇ ਉੱਤੇ ਵੀ ਜਿਹੜਾ ਜੀ ਕੁਝ ਕਿਸਾਨ ਪਹੁੰਚ ਗਏ। ਪੰਜਾਬ ਜਿਹੜਾ ਹੈ ਪੰਜਾਬ ਦੇ ਨਾਲ ਲੱਗਦੀਆਂ ਜਿਹੜੀਆਂ ਸਰਹੱਦਾਂ ਨੇ, ਜਿਹੜਾ ਸਭ ਤੋਂ ਪਹਿਲਾਂ ਸੀਗਾ ਜੀ, ਕੱਲ ਦੁਪਹਿਰੇ ਹੀ ਕਿਸਾਨ ਜਿਹੜੇ ਉਹ ਪਹੁੰਚ ਗਏ ਖਨੌਰੀ। ਜਿਹੜੇ ਸੀਗੇ ਜੀ ਉਹ ਬਹੁਤ ਵੱਡੇ ਵੱਡੇ ਪੱਥਰ ਰੱਖ ਕੇ ਕਿਸਾਨਾਂ ਨੂੰ ਰੋਕਿਆ ਗਿਆ। ਕੰਡਿਆਲੀ ਤਾਰ ਜਿਹੜੀ ਕਿ ਬੜੀ ਖਤਰਨਾਕ ਹੈ, ਵੈਸੇ ਲਾਈ ਨਹੀਂ ਉਹ ਜਾ ਸਕਦੀ, ਪਰ ਗੱਲ ਇਹ ਹੈ ਨਾ ਕਿ ਕੁਛ ਵੀ ਜਿਹੜਾ ਦੀ ਹੋਵੇ ਕੀਤਾ ਜਿਹੜਾ ਦੀ ਉਹ ਜਾਂਦਾ, ਤਾਂ ਉਹ ਕੰਡਿਆਲੀ ਤਾਰ ਜਿਹੜੀ ਸੀ ਉਹ ਲਾਈ ਗਈ। ਦੋਹਾਂ ਸੂਬਿਆਂ ਦੇ ਸਰਹੱਦ ਦੇ ਉੱਤੇ ਪੈਂਦੇ ਜਿਹੜੇ ਅਹਿਮ ਲਾਂਘੇ ਨੇ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੀ ਸਰਕਾਰ ਨੇ ਪੁਲਿਸ ਜਿਹੜੀ ਆ ਉਹ ਤਾਇਨਾਤ ਕੀਤੀ ਹੋਈ ਆ। ਹਰਿਆਣਾ ਪੁਲਿਸ ਨੇ ਲਾਲੜੂ, ਸ਼ੰਭੂ, ਪਿਹੋਵਾ, ਸਿਰਸਾ, ਖਨੌਰੀ, ਡੱਬ ਵਾਲੀ, ਸਰਦੂਲਗੜ੍ਹ, ਗੂਲਾ ਚੀਕਾ, ਇਹ ਸਾਰੇ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਜਿਹੜੇ ਆ ਉਹ ਕਰ ਦਿੱਤੇ ਆ। ਔਰ ਇੱਥੇ ਜਿਹੜਾ ਪੁਲਿਸ ਦੇ ਨਾਲ ਜਿਹੜੀਆਂ ਫੋਰਸਿਸ, ਪੈਰਾਮਿਲਟਰੀ ਫੋਰਸਿਸ ਨੇ ਉਹ ਲਾਈਆਂ ਗਈਆਂ ਨੇ ਸਰਹੱਦਾਂ ਦੇ ਉੱਤੇ। ਹਰਿਆਣੇ ਦੀਆਂ ਸਰਹੱਦਾਂ ਦੇ ਉੱਤੇ ਜੇ ਤੁਸੀਂ ਦੇਖੋ ਤਾਂ ਉੱਥੇ ਜਲ ਤੋਪਾਂ, ਦੰਗਾ ਰੋਕੂ ਵਹੀਕਲ, ਐਂਬੂਲੈਂਸ, ਫਾਇਰ ਬ੍ਰਿਗੇਡ, ਵੱਡੀ ਗਿਣਤੀ ਦੇ ਵਿੱਚ ਫੋਰਸਾਂ, ਰਾਹ ਜਿਹੜੇ ਰੋਕਣ ਵਾਲੇ ਵੱਡੇ ਵੱਡੇ ਜਿਹੜੇ ਬੈਰੀਕੇਡ ਉਹ ਲਾਏ ਗਏ ਆ। ਮਿੱਟੀ ਦੀਆਂ ਟਰਾਲੀਆਂ ਤੇ ਮਿੱਟੀ ਦੇ ਟਰੱਕ ਭਰ ਕੇ ਲਿਆਂਦੇ ਗਏ ਆ ਵੀ ਜੇ ਹੋਰ ਕੁਛ ਨਾ ਹੋਇਆ ਤੇ ਹਾਈਵੇ ਦੇ ਉੱਤੇ ਮਿੱਟੀ ਦੇ ਢੇਰ ਜਿਹੜੇ ਉਹ ਲਾ ਦਿੱਤੇ ਜਾਣਗੇ, ਤਾਂ ਕਿ ਉਸ ਹਾਈਵੇ ਨੂੰ ਇਹ ਕ੍ਰਾਸ ਨਾ ਕਰ ਸਕਣ। ਇੰਨਾ ਜ਼ਿਆਦਾ ਡਰ ਜਿਹੜਾ ਉਹ ਹਰਿਆਣੇ ਦੀ ਸਰਕਾਰ ਦੇ ਮਨ ਦੇ ਵਿੱਚ ਜਿਹੜਾ ਵੀ ਉਹ ਪਿਆ ਹੋਇਆ ਵੀ ਪਤਾ ਨਹੀਂ ਕੀ ਹੋ ਜਾਣਾ। ਕੇਂਦਰ ਦੀ ਸਰਕਾਰ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਜੀ ਉਹ ਡਰੀ ਹੋਈ ਆ। ਅੱਜ ਉਂਝ ਵੈਸੇ ਟ੍ਰੇਡ ਯੂਨੀਅਨਾਂ ਦੇ ਵੱਲੋਂ ਵੀ ਸਮੁੱਚੇ ਮੁਲਕ ਭਰ ਦੇ ਵਿੱਚ ਚੱਕਾ ਜਾਮ ਜਿਹੜਾ ਜੀ ਉਹ ਕੀਤਾ ਜਾਣਾ, ਸਮੁੱਚੇ ਮੁਲਕ ਭਰ ਦਾ ਚੱਕਾ ਜਾਮ ਹੋਣਾ। ਜਿਹੜੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਆ, ਮੇਧਾ ਪਾਟੇਕਰ ਹੋਰਾਂ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਕਾਫਲਾ ਉੱਤਰ ਪ੍ਰਦੇਸ਼ ਤੋਂ ਆ ਰਿਹਾ ਸੀ। ਰਾਤ ਇਹਨਾਂ ਨੂੰ ਆਗਰਾ ਦੇ ਕੋਲੇ ਰੋਕਿਆ ਗਿਆ, ਉੱਥੇ ਇਹ ਰੋਕੇ ਹੋਏ ਆ ਅਜੇ ਤੱਕ। ਜਿਹੜਾ ਕਰਨਾਟਕਾ ਤੋਂ ਆ ਰਿਹਾ ਕਾਫਲਾ ਤੇ ਮੱਧ ਪ੍ਰਦੇਸ਼ ਤੋਂ ਜਿਹੜਾ ਆ ਰਿਹਾ ਕਾਫਲਾ ਉਹ ਵੀ ਅਜੇ ਜਿਹੜਾ ਜੀ ਉਹ ਤੁਰੇ ਹੋਏ ਆ। ਉਧਰ ਰਾਜਸਥਾਨ ਵਾਲੀ ਸਾਈਡ ਦੇ ਵਿੱਚੋਂ ਅੱਜ ਜਿਹੜੇ ਜੀ ਸ਼੍ਰੀ ਗੰਗਾਨਗਰ ਵਾਲੀ ਸਾਈਡ ਤੋਂ ਜਿਹੜੇ ਕਿਸਾਨ ਨੇ ਉਹ ਟਰੈਕਟਰ ਟਰਾਲੀਆਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਦਿੱਲੀ ਵੱਲ ਨੂੰ ਵਧਣਗੇ ਜੀ। ਅੱਜ ਸਮੁੱਚਾ ਦਿਨ ਜਿਹੜਾ ਜੀ ਉਹ ਕਿਸਾਨਾਂ ਦੇ ਵਾਸਤੇ ਵੱਡੀ ਜੱਦੋ ਜਹਿਦ ਦਾ ਰਹੂਗਾ,
ਕੋਈ 10,000 ਦੇ ਕਰੀਬ ਟਰੈਕਟਰ ਟਰਾਲੀ ਆ ਜਿਹੜੀ ਇਕੱਲੇ ਪੰਜਾਬ ਦੇ ਵਿੱਚੋਂ ਤੁਰੀ ਹੈ। ਇਹਦੇ ਵਿੱਚ 25,000 ਤੋਂ ਉੱਪਰ ਔਰਤਾਂ ਨੇ ਔਰ ਕਰੀਬ 2 ਲੱਖ ਦੇ ਬੰਦਾ ਜਿਹੜਾ ਵੀ ਉਹ ਜਿਹੜਾ ਕਿਸਾਨ ਹੈ ਉਹ ਸਰਹੱਦ ਵੱਲ ਨੂੰ ਤੁਰਿਆ ਹੋਇਆ ਇਸ ਵੇਲੇ। ਜੀ ਬਿਲਕੁਲ, ਸਾਰਾ ਜਿਸ ਤਰ੍ਹਾਂ ਪੰਜਾਬ ਵੀ ਬਾਹਰ ਨਿਕਲਿਆ ਹੁੰਦਾ। ਤਾਂ ਅੱਗੇ ਗੱਲ ਕਰਦੇ ਹਾਂ ਹਰਿਆਣੇ ਪੁਲਿਸ ਦੀਆਂ ਸਖਤੀਆਂ ਹਰਿਆਣੇ ਦੇ ਕਿਸਾਨਾਂ ਨੂੰ ਨਾ ਰੋਕ ਸਕੀਆਂ। ਇਹ ਤਿਆਰੀਆਂ ਕਰਦੇ ਰਹਿ ਗਏ ਪੰਜਾਬ ਤੇ ਹਰਿਆਣੇ ਦੀ ਸਰਹੱਦ ਦੇ ਉੱਤੇ। ਇਹੀ ਰਿਪੋਰਟਾਂ ਉੱਪਰ ਦਿੱਤੀਆਂ ਨੇ ਨਾ ਇਹਨਾਂ ਨੇ, ਭਾਰਤੀ ਜਨਤਾ ਪਾਰਟੀ ਵਾਲਿਆਂ ਨੇ, ਵੀ ਇਹ ਜਥੇਬੰਦੀਆਂ ਸਿਰਫ ਪੰਜਾਬ ਦੀਆਂ ਨੇ, ਪੰਜਾਬ ਦੇ ਵਿੱਚ ਐਜੀਟੇਸ਼ਨ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਟੀਵੀ ਚੈਨਲਾਂ ਤੇ ਬੈਠੇ ਇਹੀ ਕਹੀ ਜਾਂਦੇ ਆ ਕਿ ਹੋਰ ਦੱਸੋ ਕਿੱਥੇ ਐਜੀਟੇਸ਼ਨ ਹੈ, ਕਿਉਂਕਿ ਗੋਦੀ ਮੀਡੀਆ ਵਿਖਾ ਨਹੀਂ ਰਿਹਾ। ਇਹ ਇੱਧਰ ਲੱਗੇ ਰਹੇ ਤੇ ਉਧਰ ਕਿਸਾਨ ਜਿਹੜੇ ਸੀ ਉਹ ਵੱਡੀ ਗਿਣਤੀ ਦੇ ਵਿੱਚ ਹਰਿਆਣੇ, ਜਿਹੜੀ ਭਾਰਤੀ ਕਿਸਾਨ ਯੂਨੀਅਨ ਹਰਿਆਣਾ, ਉਹਨਾਂ ਨੇ ਸ਼ੰਭੂ ਬਾਰਡਰ ਦੀ ਜਗ੍ਹਾ ਦੇ ਉੱਤੇ ਛਾਉਣੀ ਦੀ ਮੋਹੜਾ ਦੇ ਵਿੱਚ ਤੇ ਜਿਹੜੀ ਰਾਜ ਮੰਡੀ ਸੀ ਉੱਥੇ ਸਵੇਰੇ ਇਕੱਠ ਕਰ ਲਿਆ। ਇਕੱਠ ਕਰਨ ਤੋਂ ਬਾਅਦ ਗੁਰਨਾਮ ਸਿੰਘ ਚੜ੍ਹਨੀ ਦੀ ਅਗਵਾਈ ਦੇ ਵਿੱਚ ਦਿੱਲੀ ਵੱਲ ਨੂੰ ਤੁਰ ਪਏ। ਪੁਲਿਸ ਨੇ ਰੋਕਾਂ ਲਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਹਨਾਂ ਨੇ ਜਿਹੜੀਆਂ ਰੋਕਾਂ ਸੀਗੀਆਂ ਉਹ ਤੋੜ ਦਿੱਤੀਆਂ ਤੇ ਫਿਰ ਇਹ ਕਾਫਲਾ ਜਿਹੜਾ ਸੀਗਾ ਸ਼ਾਹਬਾਦ ਮਾਰਕੰਡਾ ਜਿਹੜਾ ਉਧਰ ਵੱਲ ਨੂੰ ਵਧਣ ਲੱਗ ਪਿਆ। ਕਾਫਲੇ ਨੂੰ ਰੋਕਣ ਦੇ ਵਾਸਤੇ ਪੁਲਿਸ ਨੇ ਸਖਤੀ ਕਰਨ ਦੀ ਕੋਸ਼ਿਸ਼ ਕੀਤੀ, ਜਲ ਤੋਪਾਂ ਜਿਹੜੀਆਂ ਸੀ ਉਹਦੀ ਵਰਤੋਂ ਕੀਤੀ। ਪਰ ਇਹਦੇ ਵਿੱਚ ਇੱਕ ਨੌਜਵਾਨ ਜਿਹੜਾ ਕਿ ਅੰਬਾਲਾ ਦਾ ਰਹਿਣ ਵਾਲਾ, ਉਹਦੀ ਬਹਾਦਰੀ ਦੇ ਬੜੇ ਚਰਚੇ ਜਿਹੜੇ ਜੀ ਉਹ ਸੋਸ਼ਲ ਮੀਡੀਆ ਦੇ ਉੱਤੇ ਹੋ ਰਹੇ ਆ। ਉਹ ਜਿਹੜੀ ਜਲ ਤੋਪ ਸੀ ਉਹਦੇ ਉੱਤੇ ਚੜ ਗਿਆ, ਉੱਤੇ ਚੜ ਕੇ ਉਹ ਪਾਣੀ ਬੰਦ ਕੀਤਾ ਤੇ ਉੱਥੋਂ ਫਿਰ ਛਾਲ ਜਿਹੜੀ ਸੀ ਉਹ ਆਪਣੀ ਟਰਾਲੀ ਦੇ ਉੱਤੇ ਮਾਰ ਦਿੱਤੀ। ਇਹ ਵੀਡੀਓ ਦੇ ਵਿੱਚ ਵੀ ਕੈਪਚਰ ਹੋ ਗਿਆ, ਫੋਟੋਆਂ ਦੇ ਵਿੱਚ ਵੀ ਜਿਹੜਾ ਸੀ ਉਹ ਕੈਪਚਰ ਹੋ ਗਿਆ। ਇਹ ਜਿਹੜਾ ਸ਼ਾਹਬਾਦ ਮਾਰਕੰਡਾ ਦੇ ਨੇੜੇ ਰੋਕਾਂ ਸੀਗੀਆਂ ਉਹ ਤੋੜ ਦਿੱਤੀਆਂ। ਜਦੋਂ ਬੈਰੀਕੇਡ ਤੋੜ ਦਿੱਤੇ ਗਏ, ਰੋਕਾਂ ਤੋੜਤੀਆਂ ਤੇ ਕਾਫਲਾ ਅੱਗੇ ਲੰਘਣ ਲੱਗ ਗਿਆ ਟਰੈਕਟਰ ਟਰਾਲੀਆਂ ਦਾ। ਫਿਰ ਅੱਗੇ ਤਿਉੜੀ ਪੈਂਦੇ ਆ ਮੇਨ ਸੜਕ ਦੇ ਉੱਤੇ। ਉੱਥੇ ਜਿਹੜਾ ਸੀਗਾ ਜੀ ਪੁਲਿਸ ਨੇ ਵੱਡੇ ਇੰਤਜ਼ਾਮ ਕੀਤੇ, ਨਾਕੇ ਜਿਹੜੇ ਸੀ ਉਹ ਲਾਏ, ਰੋਕਾਂ ਲਾਈਆਂ। ਰੋਕਾਂ ਉੱਥੇ ਵੀ ਕਿਸੇ ਕੰਮ ਜਿਹੜੀਆਂ ਉਹ ਨਾ ਆਈਆਂ, ਉੱਥੇ ਵੀ ਜਲ ਤੋਪਾਂ ਦੀ ਜਿਹੜੀ ਸੀ ਉਹ ਵਰਤੋਂ ਕੀਤੀ ਗਈ, ਪਰ ਇਹਦੇ ਨਾਲ ਕਿਸਾਨਾਂ ਨੂੰ ਕੋਈ ਫਰਕ ਨਾ ਪਿਆ। ਉਹ ਨਾਕਾ ਵੀ ਜਿਹੜਾ ਸੀਗਾ ਉਹ ਤੋੜ ਦਿੱਤਾ ਕਿਸਾਨਾਂ ਨੇ, ਤੋੜ ਕੇ ਉਸ ਤੋਂ ਅੱਗੇ ਜਿਹੜਾ ਸੀ ਉਹ ਲੰਘ ਗਏ। ਔਰ ਜਿਹੜਾ ਇਹ ਇਸ ਵੇਲੇ ਜਿਹੜਾ ਵੱਡਾ ਇੱਕ ਨਾਕਾ ਹੈ ਉਹ ਪਿਪਲੀ ਦੇ ਵਿੱਚ ਲਾਇਆ ਪੁਲਿਸ ਨੇ, ਉਹਦੇ ਨੇੜੇ ਇਹ ਕਿਸਾਨ ਜਿਹੜੇ ਉਹ ਬੈਠੇ ਆ। ਅੱਜ ਦਿਨ ਚੜ੍ਹਦੇ ਨੂੰ ਵੇਖਣਾ ਹੋਊਗਾ ਜੀ ਕਿ ਕਿਸਾਨ ਜਿਹੜੇ ਨੇ ਉਹ ਅੱਗੇ ਵੱਧਦੇ ਆ ਜਾਂ ਉੱਥੇ ਨਾਕਾ ਲਾ ਕੇ ਬਹਿ ਜਾਂਦੇ ਆ। ਸਮੁੱਚੀਆਂ ਸੜਕਾਂ ਜਿਹੜੀਆਂ ਜੀ ਉਹ ਇਸ ਵੇਲੇ ਜਾਮ ਹੋ ਗਈਆਂ, ਜਿੰਨੀਆਂ ਪੰਜਾਬ ਵਾਲੀ ਸਾਈਡ ਨੂੰ ਆਉਂਦੀਆਂ ਨੇ। ਭਾਰਤੀ ਕਿਸਾਨ ਯੂਨੀਅਨ ਵਾਲੇ ਕਹਿੰਦੇ ਆ ਕਿ ਜੇ ਹਰਿਆਣੇ ਦੀਆਂ ਸੜਕਾਂ ਰੋਕੀਆਂ ਨੇ ਤੇ ਫਿਰ ਅਸੀਂ ਜੰਮੂ ਕਸ਼ਮੀਰ ਨੂੰ ਜਾਂਦੇ ਰਾਹ, ਹਿਮਾਚਲ ਨੂੰ ਜਾਂਦੇ ਰਾਹ ਵੀ ਜਿਹੜੇ ਜੀ ਉਹ ਰੋਕਣ ਬਾਰੇ ਸੋਚ ਸਕਦੇ ਆ। ਹਰਿਆਣਾ ਨੇ ਜਿਹੜਾ ਜੀ ਉਹ ਆਪਣੀ ਹਰਿਆਣਾ ਰੋਡਵੇਜ਼ ਜਿਹੜੀ ਆ ਉਹਦੀ ਸਾਰੀ ਬੱਸ ਸਰਵਿਸ ਪੰਜਾਬ ਦੇ ਵਾਸਤੇ ਮੁਅੱਤਲ ਕਰ ਦਿੱਤੀ ਹੈ। ਔਰ ਜਿਹੜਾ ਇਹ ਵੀ ਜਿਹੜਾ ਕਿਹਾ ਗਿਆ ਕਿ ਜਿਹੜਾ ਅੰਬਾਲਾ ਛਾਉਣੀ ਤੋਂ ਜੀਟੀ ਰੋਡ ਮੋੜਾ ਰਾਜ ਮੰਡੀ ਦੇ ਕੋਲੇ ਦਿੱਲੀ ਵੱਲ ਜਾਣ ਵਾਲੇ ਵਹੀਕਲ ਜਿਹੜੇ ਨੇ ਉਹਨਾਂ ਦੇ ਉੱਤੇ ਵੀ ਰੋਕ ਅਗਲੇ ਹੁਕਮਾਂ ਤੱਕ ਜਿਹੜੀ ਉਹ ਲਾ ਦਿੱਤੀ ਗਈ ਹੈ। ਬਹੁਤ ਸਾਰੇ ਲੋਕ ਜਿਹੜੇ ਜੀ ਉਹ ਖੱਜਲ ਵੀ ਹੁੰਦੇ ਰਹੇ। ਵੈਸੇ ਇਹ ਤਾਂ ਹੈ ਨਹੀਂ ਕੋਈ ਅਚਾਨਕ ਹੋਇਆ, ਇਹ ਤਾਂ ਅਨਾਊਂਸਮੈਂਟ ਕਰਕੇ, ਕਈ ਦਿਨਾਂ ਦੀ ਅਨਾਊਂਸਮੈਂਟ ਕਰਕੇ ਕਿਸਾਨ ਜਿਹੜੇ ਆ ਜੀ ਉਹ ਆਏ ਆ ਤੇ ਖੱਜਲ ਹੋ ਰਿਹਾ। ਕੁਝ ਚੀਜ਼ਾਂ ਉਹਨਾਂ ਨੂੰ ਵੀ ਜਿਹੜੀਆਂ ਜੀ ਉਹ ਸੋਚਣੀਆਂ ਚਾਹੀਦੀਆਂ ਨੇ ਕਿ ਉਹ ਉਸ ਹਿਸਾਬ ਦੇ ਨਾਲ ਪ੍ਰੋਗਰਾਮ ਉਲੀਕਣ। ਖਾਸ ਤੌਰ ਦੇ ਉੱਤੇ ਜਿਹੜੇ ਮੇਨ ਰਾਹ ਨੇ ਉਹਨਾਂ ਦੇ ਉੱਤੋਂ ਲੰਘ ਸਕਣਾ ਅਗਲੇ ਕੁਝ ਦਿਨਾਂ ਦੇ ਵਾਸਤੇ ਇਹ ਅਸੰਭਵ ਜਿਹੜਾ ਉਹ ਹੋਊਗਾ ਜੀ। ਅੱਗੇ ਗੱਲ ਕਰਦੇ ਹਾਂ ਟਕਰਾਅ ਦੀ ਜਗ੍ਹਾ ਤੇ ਪੱਕੇ ਮੋਰਚੇ ਲਾਉਣ ਵਾਲੇ ਕਿਸਾਨ ਸਰਹੱਦ ਤੇ ਉਹਨਾਂ ਦਾ ਵਿਚਾਰ ਹੈ। ਦੇਖੋ ਜਿਹੜੀਆਂ ਫੋਰਸਸ ਨੇ, ਹਰਿਆਣੇ ਦੀ ਸਰਕਾਰ ਆ ਉਹ ਟਕਰਾਓ ਚਾਹੁੰਦੀ, ਉਹ ਇਹ ਚਾਹੁੰਦੇ ਨੇ ਕਿ ਟਕਰਾਓ ਬਣਾ ਕੇ ਇਹਨਾਂ ਨੂੰ ਹਿੰਸਕ ਦਿਖਾਇਆ ਜਾਵੇ, ਕਿਉਂਕਿ ਉਹ ਤਾਂ ਬਾਰ-ਬਾਰ ਦਲਾਲ ਤੇ ਅਰਬਨ ਨਕਸਲੀ ਜਿਹੜੇ ਉਹ ਕਹਿੰਦੇ ਆ ਨਾ। ਹਰਿਆਣੇ ਦਾ ਮੁੱਖ ਮੰਤਰੀ ਜਿਹੜਾ ਜੀ ਉਹ ਇਹ ਗੱਲ ਕਹਿੰਦਾ ਮਨੋਹਰ ਲਾਲ ਖੱਟਰ ਕਿ ਲੋੜ ਹੀ ਨਹੀਂ ਦਿੱਲੀ ਜਾਣ ਦੀ, ਇਹ ਤਾਂ ਸਾਰੇ ਹੱਕ ਦੇ ਵਿੱਚ ਆਏ ਆ। ਉਹਨੂੰ ਇਹ ਨਹੀਂ ਕੋਈ ਜਿਹੜਾ ਜੀ ਉਹ ਪੁੱਛਣ ਵਾਲਾ ਵੀ ਤੇ ਕੇਂਦਰ ਦੀ ਸਰਕਾਰ ਗੱਲਬਾਤ ਦੇ ਸੱਦੇ ਕਦ ਲਈ ਦੇ ਰਹੀ ਹੈ ਜੇ ਜਾਣ ਦੀ ਲੋੜ ਹੀ ਨਹੀਂ। ਤਾਂ 3 ਤਰੀਕ ਨੂੰ ਸੱਦਾ ਜਿਹੜਾ ਉਹ ਦਿੱਤਾ ਹੋਇਆ। ਸਭ ਤੋਂ ਜਿਹੜੀ ਮਾੜੀ ਸਿਚੁਏਸ਼ਨ ਆ ਨਾ ਉਹ ਬਣੀ ਹੋਈ ਆ ਚੌਟਾਲਾ ਪਰਿਵਾਰ ਦੇ ਨਵੇਂ ਫਰਜ਼ੰਦ ਦੁਸ਼ਯੰਤ ਚੌਟਾਲਾ ਦੀ, ਜਿਹੜਾ ਕਿ ਇਸ ਵੇਲੇ ਡਿਪਟੀ ਮੁੱਖ ਮੰਤਰੀ ਆ ਹਰਿਆਣੇ 'ਚ। ਔਰ ਉਹ ਬੈਠਾ ਜੀ ਅੰਦਰ ਵੜ ਕੇ, ਉਹ ਨਰੋਲ ਕਿਸਾਨਾਂ ਦੀਆਂ ਵੋਟਾਂ ਲੈ ਕੇ ਬਣਿਆ
ਜਿਹੜੀ ਜਨ ਨਾਇਕ ਜਨਤਾ ਪਾਰਟੀ ਉਹਨੇ ਬਣਾਈ ਸੀ ਉਹਦੀਆਂ। ਔਰ ਅੱਜ ਜਿਹੜਾ ਉਹ ਕਿਸਾਨਾਂ ਦੇ ਵਿਰੋਧ ਦੇ ਵਿੱਚ ਉੱਠ ਕੇ ਜਿਹੜਾ ਵੀ ਉਹ ਖੜਾ ਹੋ ਗਿਆ। ਉਹ ਕੋਈ ਗੱਲ ਜਿਹੜੀ ਜੀ ਉਹ ਨਹੀਂ ਬੋਲ ਰਿਹਾ। ਇੰਨੀ ਇੱਕ ਗੱਲ ਕਹਿ ਰਿਹਾ ਜੋ ਕੁਝ ਇੱਥੇ ਬਾਦਲ ਪਰਿਵਾਰ ਪਹਿਲਾਂ ਕਹਿੰਦਾ ਸੀਗਾ ਕਿ ਜੀ ਇਹ ਜਿਹੜੇ ਕਿਸਾਨਾਂ ਦੇ ਬਹੁਤ ਹੱਕ ਦੇ ਵਿੱਚ ਨੇ, ਕਿਸਾਨਾਂ ਦੀ ਜਿਹੜੀ ਆ ਉਹ ਆਮਦਨ ਦੁੱਗਣੀ ਹੋ ਜੂਗੀ। ਉਧਰ ਕਿਸਾਨ ਜਿਹੜੇ ਨੇ ਉਹਨਾਂ ਦੀ ਸਟ੍ਰੈਟਜੀ ਜਿਹੜੀ ਆ ਉਹ ਇਸ ਤਰ੍ਹਾਂ ਦੀ ਆ ਕਿ ਜਿਹੜੀ ਸਰਕਾਰ ਹੈ ਉਹਦੀ ਜਿਹੜੀ ਉਹਦੀ ਚਾਲ ਹੈ ਉਹਨੂੰ ਫੇਲ ਕੀਤਾ ਜਾ ਸਕੇ। ਪੰਜਾਬ ਦੇ ਕਿਸਾਨਾਂ ਨੇ ਹਰਿਆਣੇ 'ਚ ਦਾਖਲ ਹੋਣ ਦੇ ਵਾਸਤੇ 8 ਥਾਵਾਂ ਦੀ ਚੋਣ ਕੀਤੀ ਹੈ। ਹਰਿਆਣਾ ਪੁਲਿਸ ਉਹਨਾਂ ਨੂੰ ਰੋਕ ਰਹੀ ਆ। ਉਹ ਇੱਥੇ ਧਰਨੇ ਦੇ ਉੱਤੇ ਬੈਠਣਗੇ। ਅਣਮਿੱਥੇ ਸਮੇਂ ਲਈ ਚੱਲਣ ਵਾਲੇ ਇਹ ਧਰਨੇ ਪੂਰੇ ਤਰੀਕੇ ਨਾਲ ਸ਼ਾਂਤਮਈ ਹੋਣਗੇ। ਪੰਜਾਬ 'ਚ ਚੱਲ ਰਿਹਾ ਅੰਦੋਲਨ ਹੁਣ ਪੰਜਾਬ ਹਰਿਆਣਾ ਦੀਆਂ ਹੱਦਾਂ ਦੇ ਉੱਤੇ ਤਬਦੀਲ ਹੋਣ ਦੇ ਆਸਾਰ ਜਿਹੜੇ ਆ ਉਹ ਬਣ ਗਏ ਆ। ਧਰਨਿਆਂ ਦੇ ਵਾਸਤੇ ਜਿਹੜੀਆਂ ਚੁਣੀਆਂ ਗਈਆਂ ਥਾਵਾਂ ਨੇ ਉਹਨਾਂ ਦੇ ਵਿੱਚੋਂ 10 ਦੇ ਵਿੱਚੋਂ 3 ਥਾਵਾਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਪੈਂਦੀਆਂ ਨੇ, ਜਿਨ੍ਹਾਂ ਦੇ ਵਿੱਚ ਸ਼ੰਭੂ ਬੈਰੀਅਰ ਅਹਿਮ ਹੈ। ਇੱਥੇ ਲੱਗਣ ਵਾਲੇ ਧਰਨੇ 'ਚ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਵੀ ਸ਼ਾਮਲ ਹੋਣਗੇ। ਸ਼ੰਭੂ ਬੈਰੀਅਰ ਤੇ ਹਰਿਆਣਾ ਸਰਕਾਰ ਨੇ 25 ਨਵੰਬਰ ਨੂੰ ਪੁਲਿਸ ਫੋਰਸ ਜਿਹੜੀ ਤਾਇਨਾਤ ਕੀਤੀ ਸੀ। ਕੰਡਿਆਲੀ ਤਾਰ, ਮਿੱਟੀ ਦੇ ਭਰੇ ਟਰੱਕ, ਟਰਾਲੀਆਂ, ਦੰਗਾ ਰੋਕੂ ਗੱਡੀਆਂ, ਫਾਇਰ ਬ੍ਰਿਗੇਡ ਸਭ ਕੁਝ ਜਿਹੜਾ ਜੀ ਉਹ ਲਿਆ ਕੇ ਖੜਾ ਕੀਤਾ ਹੈ। ਪਟਿਆਲਾ ਡਿਸਟ੍ਰਿਕਟ ਦੇ ਵਿੱਚ ਹੀ 2 ਹੋਰ ਧਰਨੇ ਚੀਕਾ ਰੋਡ ਦੇ ਉੱਤੇ ਪੈਂਦਾ ਰਾਮਨਗਰ ਬੈਰੀਅਰ ਤੇ ਢਹੋਵਾ ਰੋਡ ਦੇ ਉੱਤੇ ਸਥਿਤ ਮਾਰਕੰਡਾ ਪੁਲ ਜਿਹੜਾ ਜੀ ਉੱਥੇ ਜਿਹੜੀਆਂ ਪੈਂਦੀਆਂ ਹੱਦਾਂ ਨੇ ਉੱਥੇ ਵੀ ਧਰਨੇ ਲੱਗਣਗੇ ਇਹਨਾਂ ਜਿਹੜੀਆਂ ਦੀ ਥਾਵਾਂ ਦੇ ਉੱਤੇ। ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹ ਇਹ ਕਹਿੰਦੇ ਨੇ ਕਿ ਸਾਡਾ ਜਿਹੜਾ ਪ੍ਰੋਗਰਾਮ ਹਰਿਆਣੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ, ਅਸੀਂ ਹਰਿਆਣੇ ਨੂੰ ਕੋਈ ਤੰਗ ਨਹੀਂ ਕਰਨਾ। ਸਾਡੀ ਲੜਾਈ ਜਿਹੜੀ ਉਹ ਕੇਂਦਰ ਦੇ ਨਾਲ ਹੈ। ਹਰਿਆਣਾ ਧੱਕੇ ਦੇ ਨਾਲ ਜਿਹੜਾ ਜੀ ਉਹ ਇੱਥੇ ਆ ਕੇ ਵੜ ਗਿਆ। ਅਸਲ ਦੇ ਵਿੱਚ ਜਿਹੜਾ ਹਰਿਆਣਾ ਉਹ ਇਸ ਕਰਕੇ ਜਿਹੜਾ ਜੀ ਉਹ ਆ ਗਿਆ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ। ਮਨੋਹਰ ਲਾਲ ਖੱਟਰ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਉਹ ਸਭ ਤੋਂ ਜ਼ਿਆਦਾ ਜੀ ਹਜ਼ੂਰੀਏ ਨੇ ਉਹਨਾਂ ਨੇ ਇੱਥੇ ਕਿਸਾਨਾਂ ਨੂੰ ਜਿਹੜਾ ਦੀ ਉਹ ਰੋਕ ਲਿਆ, ਕਿਉਂਕਿ ਕੇਂਦਰ ਦੀ ਸਰਕਾਰ ਡਰ ਰਹੀ ਹੈ ਕਿ ਜੇ ਐਡੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਦਿੱਲੀ ਪਹੁੰਚ ਗਿਆ ਤੇ ਉੱਥੇ ਹਾਲਾਤ ਕਿਹੋ ਜਿਹੇ ਜਿਹੜੇ ਜੀ ਉਹ ਇਹ ਬਣਾ ਦੇਣਗੇ। ਟਰੈਕਟਰ ਟਰਾਲੀਆਂ ਕਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਸਾਰਾ ਕੁਝ ਹੀ ਇੰਜਰ ਪਿੰਜਰ ਜਿਹੜਾ ਜੀ ਉਹ ਹਿੱਲ ਜੂਗਾ। ਬਜਾਏ ਇਹਦੇ ਕਿ ਕੋਈ ਭਾਰਤੀ ਜਨਤਾ ਪਾਰਟੀ ਦਾ ਕੇਂਦਰ ਦੇ ਵਿੱਚੋਂ ਸੀਨੀਅਰ ਨੇਤਾ ਖੁਦ ਇੱਥੇ ਪਹੁੰਚੇ, ਕਿਸਾਨਾਂ ਦੇ ਨਾਲ ਗੱਲਬਾਤ ਕਰੇ, ਦਮਨ ਦਾ ਜਿਹੜਾ ਜੀ ਉਹ ਚੱਕਰ ਜਾਰੀ ਹੈ ਕਿ ਕਿਸੇ ਤਰੀਕੇ ਦੇ ਨਾਲ ਦਬਾ ਲਿਆ ਜਾਵੇ, ਇਹਨਾਂ ਨੂੰ ਡਰਾ ਲਿਆ ਜਾਵੇ। ਪਰ ਇੰਨਾ ਕੁ ਜ਼ਰੂਰ ਹੈਗਾ ਜੀ ਕਿ ਦਮਨ ਤੇ ਡਰਨ ਵਾਲੇ ਕਮ ਸੇ ਕਮ ਕਿਸਾਨ ਜਿਹੜੇ ਉਹ ਨਹੀਂ ਹੈਗੇ। ਜਿਹੋ ਜਿਹੇ ਹਾਲਾਤ ਪਹਿਲੇ ਦਿਨ ਜਿਹੜੇ ਜੀ ਉਹ ਦਿਸੇ ਆ, ਅੱਜ ਦਾ ਦਿਨ ਜਿਹੜਾ ਉਹ ਬਹੁਤ ਅਹਿਮ ਹੋਊਗਾ ਪੰਜਾਬ ਤੇ ਹਰਿਆਣਾ ਦੇ ਵਾਸਤੇ ਖਾਸ ਤੌਰ ਤੇ। ਜੀ ਜੀ ਬਿਲਕੁਲ, ਡਰਨ ਡਰਨ ਵਾਲੀ ਗੱਲ ਤਾਂ ਹੈ ਨਹੀਂ ਹੁਣ। ਤੇ ਅੱਗੇ ਗੱਲ ਕਰਦੇ ਹਾਂ ਬਹਿਬਲ ਕਾਂਡ ਦੇ 2 ਅਧਿਕਾਰੀਆਂ ਦੀ, ਉਹਨਾਂ ਨੂੰ ਜ਼ਮਾਨਤ ਮਿਲੀ। ਇਹ ਬਹਿਬਲ ਗੋਲੀ ਕਾਂਡ ਦੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਨੇ SP ਬਿਕਰਮਜੀਤ ਸਿੰਘ ਤੇ ਥਾਣਾ ਬਾਜਾਖਾਨਾ ਦੇ ਉਦੋਂ ਦੇ SHO ਅਮਰਜੀਤ ਸਿੰਘ ਕੁਲਾਰ। ਇਹਨੂੰ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚੋਂ ਜ਼ਮਾਨਤ ਜਿਹੜੀ ਆ ਉਹ ਮਿਲ ਗਈ ਆ। 1-1 ਲੱਖ ਰੁਪਏ ਦਾ ਜ਼ਮਾਨਤ ਤੇ ਮੁਚੱਲਕਾ ਭਰਨ ਤੋਂ ਬਾਅਦ ਉਹਨਾਂ ਨੂੰ ਰਿਹਾ ਕੀਤਾ ਗਿਆ। ਦੋਵੇਂ ਪੁਲਿਸ ਅਧਿਕਾਰੀਆਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਅਗਾਊਂ ਜ਼ਮਾਨਤ ਦਿੰਦਿਆਂ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਦੋਵਾਂ ਪੁਲਿਸ ਅਧਿਕਾਰੀਆਂ ਨੂੰ ਚਲਾਨ ਦੀਆਂ ਨਕਲਾਂ ਦਿੰਦਿਆਂ ਇਸ ਮਾਮਲੇ ਦੀ ਸੁਣਵਾਈ 27 ਨਵੰਬਰ ਤੱਕ ਜਿਹੜੀ ਆ ਜੀ ਉਹ ਮੁਲਤਵੀ ਕੀਤੀ ਹੈ। ਇਹਦੇ ਦੌਰਾਨ ਜਿਹੜੀ SIT ਜਿਹੜੀ ਹੈਗੀ ਹੈ, ਜਿਹੜੀ ਕਿ ਇਹਦੀ ਜਾਂਚ ਕਰ ਰਹੀ ਆ, ਉਹਨੇ ਜਿਹੜਾ ਜੀ ਇੱਥੇ ਜਿਹੜਾ ਡੇਰਾ ਸਿਰਸਾ ਹੈ ਉਹਦੇ 8 ਪ੍ਰੇਮੀਆਂ ਜਿਹੜੇ ਅਦਾਲਤ ਦੇ ਵਿੱਚ ਪੇਸ਼ ਹੋ ਕੇ ਖੁਲਾਸਾ ਜਿਹੜਾ ਜੀ ਕੀਤਾ ਸੀਗਾ ਕਿ ਦੋਵੇਂ ਪੁਲਿਸ ਅਧਿਕਾਰੀ ਦੇ ਖਿਲਾਫ ਫੌਜਦਾਰੀ ਮੁਕੱਦਮਾ ਚਲਾਉਣ ਲਈ ਪੰਜਾਬ ਸਰਕਾਰ ਨੇ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਹੈ। ਜਾਂਚ ਟੀਮ ਨੇ ਇਹਦੇ ਸੰਬੰਧੀ ਪ੍ਰਮੁੱਖ ਸਕੱਤਰ ਦਾ ਹੁਕਮ ਵੀ ਅਦਾਲਤ ਦੇ ਵਿੱਚ ਪੇਸ਼ ਕੀਤਾ। ਇਸ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਸਾਬਕਾ SSP ਚਰਨਜੀਤ ਸ਼ਰਮਾ ਤੇ ਸੁਹੇਲ ਸਿੰਘ ਬਰਾੜ ਦੇ ਖਿਲਾਫ ਚਲਾਨ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕਾ ਹੈ। SIT ਨੇ ਇਸ ਮਾਮਲੇ ਦੇ ਵਿੱਚ ਸਾਬਕਾ DGP ਸੁਮੇਧ ਸੈਣੀ ਤੇ ਮੁਅੱਤਲੀ ਅਧੀਨ IG ਪਰਮਰਾਜ ਉਮਰਾ ਨੰਗਲ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਜਾ ਚੁੱਕਿਆ, ਪਰ ਅਜੇ ਤੱਕ ਉਹਨਾਂ ਦੇ ਖਿਲਾਫ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਚਲਾਨ ਪੇਸ਼ ਨਹੀਂ ਹੋਇਆ। ਇਸ ਮਾਮਲੇ ਦੇ ਵਿੱਚ ਇੱਕ ਹੋਰ ਅਹਿਮ ਜਿਹੜਾ ਜੀ ਉਹ ਜ਼ਰੂਰ ਡਿਵੈਲਪਮੈਂਟ ਹੋਈ ਆ, ਉਹ ਇਹ ਆ ਕਿ
ਸੁਪਰੀਮ ਕੋਰਟ ਨੇ 2015 ਦੇ ਵਿੱਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ ਨੂੰ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਪਟੀਸ਼ਨ ਜਿਹੜੀ ਸੀ ਉਹ ਖਾਰਜ ਕਰ ਦਿੱਤੀ। ਸਿਖਰਲੀ ਅਦਾਲਤ ਨੇ 6 ਮੁਲਜ਼ਮਾਂ ਦੇ ਵੱਲੋਂ ਦਾਖਲ ਜਿਹੜੀ ਅਰਜ਼ੀ ਸੀ ਉਹਨੂੰ ਖਾਰਜ ਕਰ ਦਿੱਤਾ। ਇਹਦੇ ਵਿੱਚ ਉਹਨਾਂ ਨੇ ਇਹ ਖਦਸ਼ਾ ਜਤਾਇਆ ਸੀਗਾ ਕਿ ਪੰਜਾਬ 'ਚ ਮੁਕੱਦਮਾ ਚੱਲਣ ਦੇ ਨਾਲ ਉਹਨਾਂ ਨੂੰ ਇਨਸਾਫ ਨਹੀਂ ਮਿਲਣਾ। ਇਹ ਜਿਹੜੇ 6 ਜਾਣੇ ਨੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੀਆਂ ਅਦਾਲਤਾਂ ਤੋਂ ਉਹਨਾਂ ਨੂੰ ਆਸ ਨਹੀਂ, ਜਦੋਂ ਕਿ ਸੁਪਰੀਮ ਕੋਰਟ ਨੇ ਖਾਰਜ ਕਰਤਾ। ਇਹ ਆਖਿਆ ਕਿ ਨਹੀਂ, ਮੁਕੱਦਮਾ ਜਿਹੜਾ ਉਹ ਪੰਜਾਬ ਦੀ ਅਦਾਲਤ ਦੇ ਵਿੱਚ ਹੀ ਜਿਹੜਾ ਉਹ ਚੱਲੂਗਾ, ਇਹਨੂੰ ਦੂਜੇ ਸੂਬੇ ਦੇ ਵਿੱਚ ਤਬਦੀਲ ਨਹੀਂ ਕੀਤਾ ਜਾ ਸਕਦਾ। ਇਹ ਵੀ ਇੱਕ ਵੱਡੀ ਡਿਵੈਲਪਮੈਂਟ ਇਸ ਮਾਮਲੇ ਦੇ ਵਿੱਚ ਹੋਈ ਹੈ ਜੀ। ਤੇ ਅੱਗੇ ਸਿੱਧੂ ਦੀ ਜੇ ਗੱਲ ਕਰੀਏ, ਨਾਲ ਕੈਪਟਨ ਦੀ ਕਰੀਏ, ਜਿਹੜਾ ਵੀ ਕੈਪਟਨ ਦੇ ਖਿਲਾਫ ਥੋੜ੍ਹਾ ਜਿਹਾ ਹੁੰਦਾ ਆ, ਕੈਪਟਨ ਪਤਾ ਨਹੀਂ ਉਹਨੂੰ ਕੀ ਘੋਲ ਕੇ ਦੇ ਦਿੰਦਾ ਆ ਆਪਣੇ ਰੋਟੀ ਦੇ ਵਿੱਚ, ਤੇ ਉਹ ਫਿਰ ਜੱਫੀਆਂ ਪਾ ਲੈਂਦਾ ਉਹਨੂੰ। ਇੱਕ ਤਾਂ ਜਿਹੜੀ ਨਵੀਂ ਡਿਵੈਲਪਮੈਂਟ ਹੋਰ ਸਾਹਮਣੇ ਆ ਰਹੀ ਹੈ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਦਿੱਲੀ ਦਾ ਦੌਰਾ ਜਿਹੜਾ ਉਹ ਰੱਦ ਹੋ ਗਿਆ। ਪਹਿਲਾਂ ਵੀ ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਨੂੰ ਮਿਲਣਾ ਸੀ, ਉਦੋਂ ਵੀ ਰੱਦ ਕਰ ਦਿੱਤਾ ਗਿਆ ਸੀਗਾ। ਹੁਣ ਫੇਰ ਇਹ ਰੱਦ ਹੋ ਗਿਆ ਜੀ ਦੌਰਾ। ਕਹਿੰਦੇ ਕਿ ਜਿਹੜੀਆਂ ਸੜਕਾਂ ਨੇ ਉਹ ਬੰਦ ਹੋਣ ਕਰਕੇ ਪ੍ਰੋਗਰਾਮ ਰੱਦ ਕੀਤਾ। ਜੇ ਸੀਸਵਾਂ ਤੋਂ ਮੁਹਾਲੀ ਆਉਣਾ ਹੁੰਦਾ ਤਾਂ ਉੱਥੇ ਵੀ ਉਹ ਹੈਲੀਕਾਪਟਰ ਤੇ ਆਉਂਦੇ ਆ, ਸੜਕ ਰਾਹੀਂ ਦਿੱਲੀ ਤਾਂ ਜਾਣਾ ਨਹੀਂ ਸੀਗਾ, ਪਰ ਦੌਰਾ ਜਿਹੜਾ ਦੀ ਉਹ ਰੱਦ ਕਰਤਾ। ਉੱਥੇ ਗੱਲ ਕਰਨ ਦੇ ਵਾਸਤੇ ਉਹ ਤਿਆਰ ਨਹੀਂ ਗਏ, ਨਾ ਪ੍ਰਧਾਨ ਮੰਤਰੀ ਹੋਰਾਂ ਨਾਲ ਨਾ ਗ੍ਰਹਿ ਮੰਤਰੀ ਨਾਲ। ਦੂਜੀ ਵਾਰੀ ਇਹ ਦੌਰਾ ਜਿਹੜਾ ਜੀ ਉਹ ਰੱਦ ਹੋਇਆ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਰੋਟੀ ਦੇ ਉੱਤੇ ਸੱਦਿਆ ਸੀਗਾ ਔਰ ਇਹ ਕਿਹਾ ਗਿਆ ਕਿ ਦੋਨਾਂ ਦੇ ਵਿਚਾਲੇ ਜਿਹੜੀ ਸਿਆਸੀ ਕੁੜੱਤਣ ਸੀ ਉਹ ਖਤਮ ਹੋ ਗਈ ਹੈ, ਅਜਿਹਾ ਦੱਸਿਆ ਗਿਆ। ਇਹ ਪਤਾ ਨਹੀਂ ਕੁੜੱਤਣਾਂ ਕਿੱਦਾਂ ਸ਼ੁਰੂ ਹੁੰਦੀਆਂ ਨੇ ਤੇ ਕਿੱਦਾਂ ਮਿੰਟੋ ਮਿੰਟੀ ਜਿਹੜੀਆਂ ਜੀ ਉਹ ਖਤਮ ਹੋ ਜਾਂਦੀਆਂ ਨੇ। ਦੁਪਹਿਰ ਦੇ ਰੋਟੀ ਦੇ ਉੱਤੇ ਸੀਸਵਾਂ ਦੇ ਵਿੱਚ ਨਵਜੋਤ ਸਿੱਧੂ ਨੂੰ ਸੱਦਿਆ ਗਿਆ ਸੀ, ਸਿਆਸੀ ਜੱਫੀ ਜਿਹੜੀ ਹੈ ਜੀ ਉਹ ਪੈ ਗਈ ਹੈ। ਇਹ ਪਤਾ ਲੱਗਾ ਕਿ ਜਲਦੀ ਆਉਂਦੇ ਦਿਨਾਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਵਜ਼ਾਰਤ ਦੇ ਵਿੱਚ ਵਾਪਸੀ ਦਾ ਰਾਹ ਪੱਧਰਾ ਹੋ ਗਿਆ। 1 ਘੰਟੇ ਤੱਕ ਮੁੱਖ ਮੰਤਰੀ ਦੇ ਰਿਹਾਇਸ਼ ਤੇ ਉਹ ਰੁਕੇ, ਉੱਥੇ ਉਹਨਾਂ ਨੇ ਗੱਲਬਾਤ ਜਿਹੜੀ ਜੀ ਉਹ ਕੀਤੀ। ਇਹ ਕਹਿਣ ਨੂੰ ਤਾਂ ਇਹ ਕਿਹਾ ਗਿਆ ਕਿ ਕਿਸਾਨ ਅੰਦੋਲਨ ਤੇ ਬਾਕੀ ਸਿਆਸਤ ਦੀ ਗੱਲ ਕੀਤੀ। ਸਿਆਸਤ ਦੀ ਤੇ ਕਿਸਾਨ ਅੰਦੋਲਨ ਦੀ ਗੱਲ ਜਿਹੜੀ ਜੀ ਉਹ ਕੀ ਕਰਨੀ ਹੈ? ਗੱਲ ਤਾਂ ਇਹ ਹੈ ਨਾ ਕਿ ਕਿਹਨੂੰ ਕੀ ਦਿੱਤਾ ਜਾਵੇ, ਕਿਵੇਂ ਜਿਹੜਾ ਉਹ ਦਿੱਤਾ ਜਾਵੇ। ਇੰਨਾ ਕਿ ਜਿਹੜਾ ਉਹ ਪਤਾ ਹੈ ਕਿ ਵਜ਼ੀਰੀ ਦੇ ਬਾਰੇ ਦੇ ਵਿੱਚ ਚਰਚਾ ਹੋਈ। ਨਵਜੋਤ ਸਿੰਘ ਸਿੱਧੂ ਪੁਰਾਣੇ ਮਹਿਕਮੇ ਦੀ ਮੰਗ ਕਰ ਰਹੇ ਆ, ਜਿਹੜਾ ਸਥਾਨਕ ਸਰਕਾਰਾਂ ਦੇ ਬਾਰੇ, ਸਥਾਨਕ ਸਰਕਾਰਾਂ ਦੇ ਵਾਸਤੇ ਮੰਤਰੀ ਜਿਹੜਾ ਬ੍ਰਹਮਿੰਦਰਾ ਬਣਾਇਆ ਹੋਇਆ। ਹੁਣ ਇਹ ਕਿਹਾ ਜਾ ਰਿਹਾ ਕਿ ਬ੍ਰਹਮਿੰਦਰਾ ਹੋਰਾਂ ਨੂੰ ਪੁੱਛਿਆ ਜਾਊਗਾ ਇਹਦੇ ਵਾਸਤੇ, ਤੇ ਉਹਨਾਂ ਨੂੰ ਸਿੱਖਿਆ ਮੰਤਰਾਲਾ ਜਿਹੜਾ ਉਹ ਦਿੱਤਾ ਜਾ ਸਕਦਾ। ਜੇ ਸਿੱਖਿਆ ਮੰਤਰਾਲਾ ਉਹਨਾਂ ਨੂੰ ਦਿੱਤਾ ਜਾਂਦਾ ਤੇ ਫਿਰ ਵਿਜੇ ਇੰਦਰ ਸਿੰਗਲਾ ਨੂੰ ਕੋਈ ਹੋਰ ਮਹਿਕਮਾ ਦਿੱਤਾ ਜਾਊਗਾ। ਮਤਲਬ ਇਹ ਕਿ ਫੇਰ ਬਦਲ ਦੀ ਜਿਹੜੀ ਸੰਭਾਵਨਾ ਹੈ ਉਹ ਮੰਤਰੀ ਮੰਡਲ ਦੇ ਵਿੱਚ ਹੈਗੀ ਹੈ। ਹਾਲਾਂਕਿ ਇਹ ਨਵਜੋਤ ਸਿੰਘ ਸਿੱਧੂ ਜਿਹੜਾ ਵੀ ਉਹ ਪਹਿਲਾਂ ਇਹ ਵੀ ਕਹਿੰਦਾ ਰਿਹਾ ਕਿ ਉਹਨਾਂ ਨੇ ਜਿਹੜਾ ਦੀ ਬਣਨਾ ਡਿਪਟੀ ਮੁੱਖ ਮੰਤਰੀ। ਡਿਪਟੀ ਮੁੱਖ ਮੰਤਰੀ ਵਾਲੀ ਗੱਲ ਜਿਹੜੀ ਦੀ ਹੋ ਸਕਦਾ ਉਹ ਨਾ ਵੀ ਹੋਵੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਡਿਪਟੀ ਮੁੱਖ ਮੰਤਰੀ ਵਾਲੇ ਮਾਮਲੇ ਦੇ ਉੱਤੇ ਨਹੀਂ ਜਿਹੜਾ ਜੀ ਉਹ ਮੰਨਣਗੇ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਤੋਂ ਜਿਹੜੀਆਂ ਤਲਖੀਆਂ ਸੀਗੀਆਂ ਇਹ ਘਟਣੀਆਂ ਸ਼ੁਰੂ ਹੋਈਆਂ। ਜੰਤਰ ਮੰਤਰ ਦੇ ਉੱਤੇ ਦਿੱਤੇ ਗਏ ਧਰਨੇ ਦੇ ਦੌਰਾਨ ਦੋਵਾਂ ਆਗੂਆਂ ਦੇ ਵਿੱਚ ਕੋਈ ਤਲਖੀ ਜਿਹੜੀ ਜੀ ਉਹ ਨਜ਼ਰ ਨਹੀਂ ਆਈ। ਕਾਂਗਰਸ ਹਾਈ ਕਮਾਂਡ ਦੇ ਇਸ਼ਾਰੇ ਦੇ ਉੱਤੇ ਦੋਨੋਂ ਮੁੜ ਕੇ ਰੋਟੀ ਖਾਣ ਲਈ ਇਕੱਠੇ ਜਿਹੜੇ ਜੀ ਉਹ ਹੋਏ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਨੇ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਏ ਆ। ਨਵਜੋਤ ਸਿੰਘ ਸਿੱਧੂ ਹੁਣ ਖੁੱਲ੍ਹ ਕੇ ਸਰਕਾਰ ਖਿਲਾਫ ਨਹੀਂ ਬੋਲਣਗੇ, ਜਿਹਦੇ ਨਾਲ ਮੁੱਖ ਮੰਤਰੀ ਨੂੰ ਰਾਹਤ ਰਹੂਗੀ। ਦੂਜਾ, ਕੈਪਟਨ ਹੋਰਾਂ ਨੇ ਹਾਈ ਕਮਾਂਡ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਆਗੂ ਨੇ। ਤੀਜਾ, ਨਵਜੋਤ ਸਿੰਘ ਸਿੱਧੂ ਨੂੰ ਮੋੜਾ ਪਵਾ ਕੇ ਵਿਰੋਧੀ ਧਿਰਾਂ ਦੀ ਸਿਆਸੀ ਝਾਕ ਜਿਹੜੀ ਹੈ ਉਹ ਖਤਮ ਕਰਤੀ ਹੈ। ਔਰ ਕਿ ਉਹ ਨਵਜੋਤ ਸਿੰਘ ਸਿੱਧੂ ਕਿੱਥੇ ਜਾਣਗੇ, ਐਸ ਪਾਰਟੀ ਜਾਣਗੇ, ਇਹਦੇ ਜਾਣਗੇ, ਇੱਥੇ ਜਾਣਗੇ, ਇਹ ਜਿਹੜੀਆਂ ਦੀ ਉਹ ਕਿਆਸ ਅਰਾਈਆਂ ਖਤਮ ਹੋ ਗਈਆਂ ਨੇ। ਸਭ ਤੋਂ ਅਹਿਮ ਇਹ ਹੋਊਗਾ ਕਿ ਹੁਣ ਜਦੋਂ ਕਿ ਅਖੀਰਲਾ ਸਾਲ ਜਿਹੜਾ ਦੀ ਉਹ ਚੱਲਣ ਵਾਲਾ ਸਰਕਾਰ ਦਾ 1 ਸਾਲ ਰਹਿ ਗਿਆ ਔਰ 1 ਸਾਲ ਦੇ ਵਿੱਚ ਬਲਕਿ ਤੁਸੀਂ ਇਹ ਲਾ ਕੇ ਚੱਲੋ ਕਿ 6 ਮਹੀਨੇ ਰਹਿ ਗਏ। ਜਿਹੜੇ ਅਖੀਰਲੇ 6 ਮਹੀਨੇ ਆ ਉਹਦੇ 'ਚ ਕੋਈ ਕੰਮ ਨਹੀਂ ਹੁੰਦਾ, ਕੋਈ ਅਫਸਰ ਜਿਹੜੇ ਜੀ ਉਹ ਸੁਣਵਾਈ ਨਹੀਂ ਕਰਦਾ। 6 ਮਹੀਨਿਆਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੀ ਕਿਹੜਾ ਐਡਾ ਵੱਡਾ ਮਾਰਕਾ ਮਾਰ ਲੈਣਗੇ ਜਿਹੜੀਆਂ ਕਿ ਉਹ ਅਕਸਰ ਬਲੂ ਪ੍ਰਿੰਟ ਦੀ ਜਿਹੜੀ ਵੀ ਉਹ ਗੱਲ ਕਰਦੇ ਆ। ਇਹ ਸਭ ਤੋਂ ਅਹਿਮ ਹੋਊਗਾ ਜੀ।
ਕੋਈ ਨਹੀਂ, ਆਉਣ ਵਾਲੇ ਟਾਈਮ 'ਚ ਦੇਖਣ ਵਾਲੀ ਗੱਲ ਰਹੂਗੀ। ਅਤੇ ਅੱਗੇ ਪੰਜਾਬ ਦੇ ਵਿੱਚ ਝੋਨੇ ਦੀ ਜੋ ਬੋਗਸ ਖਰੀਦਦਾਰੀ ਹੋਈ ਸੀਗੀ, ਉਸ ਦੀ ਅਸਲੀਅਤ ਸਾਹਮਣੇ ਆਈ ਹੈ। ਦੇਖੋ, ਇਹ ਕਿਉਂਕਿ ਇਹ ਕਿਹਾ ਜਾ ਰਿਹਾ ਕਿ 26% ਝੋਨੇ ਦਾ ਝਾੜ ਵੱਧ ਗਿਆ, ਪਰ ਅਸਲ ਜਿਹੜੀ ਹੈ ਜੀ ਉਹ ਕਹਾਣੀ ਇਹੀ ਆ ਕਿ ਦੂਜੇ ਰਾਜਾਂ ਤੋਂ ਆ ਕੇ ਮਿਲੀ ਭੁਗਤ ਦੇ ਨਾਲ ਇਹ ਜਿਹੜਾ ਝੋਨਾ ਇੱਥੇ ਵਿਕਦਾ। ਪੰਜਾਬ ਸਰਕਾਰ ਦੇ ਵੱਲੋਂ ਜੋ ਝੋਨੇ ਦੀ ਖਰੀਦ ਦੀ ਫਿਜ਼ੀਕਲ ਵੈਰੀਫਿਕੇਸ਼ਨ ਜਿਹੜੀ ਉਹ ਕੀਤੀ ਗਈ ਹੈ, ਤੇ ਇਹਦੇ ਵਿੱਚ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਕਰੀਬ 2.69 ਕਰੋੜ ਦਾ ਝੋਨਾ ਗਾਇਬ ਮਿਲਿਆ। ਦੂਜੇ ਸੂਬਿਆਂ 'ਚੋਂ ਝੋਨੇ ਦੀ ਆਮਦ ਨੂੰ ਲੈ ਕੇ ਪਹਿਲਾਂ ਹੀ ਰੌਲਾ ਪਿਆ ਹੋਇਆ। ਉੱਥੋਂ ਸਰਕਾਰੀ ਜਾਂਚ ਦੇ ਵਿੱਚ ਇਹਦੇ ਪਹਿਲੇ ਕੇਸ ਦੀ ਪੁਸ਼ਟੀ ਜਿਹੜੀ ਦੀ ਹੋ ਗਈ ਹੈ। ਖੁਰਾਕ ਤੇ ਸਪਲਾਈ ਵਿਭਾਗ ਦੇ ਵੱਲੋਂ ਝੋਨੇ ਦੀ ਫਿਜ਼ੀਕਲ ਵੈਰੀਫਿਕੇਸ਼ਨ ਦਾ ਕੰਮ ਸ਼ੁਰੂ ਕੀਤਾ ਹੋਇਆ। ਪਨਸਪ ਖਰੀਦ ਏਜੰਸੀ ਦੇ ਵੱਲੋਂ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਝੋਨੇ ਦੀ ਵੈਰੀਫਿਕੇਸ਼ਨ ਕੀਤੀ ਗਈ ਤਾਂ ਛਾਟਾ ਕਸਬੇ ਦੀ ਇੱਕ ਚੌਲ ਮਿੱਲ ਚੋਂ ਖਰੀਦਿਆ ਝੋਨਾ ਗਾਇਬ ਮਿਲਿਆ, ਜਿਹੜਾ ਕਿ 38,000 ਬੋਰੀਆਂ ਸੀ। ਪਨਸਪ ਦੇ ਜਿਹੜੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਇਸ ਮਾਮਲੇ ਨੂੰ ਲੈ ਕੇ ਪਨਸਪ ਦੇ ਡਿਸਟ੍ਰਿਕਟ ਮੈਨੇਜਰ ਅੰਮ੍ਰਿਤਸਰ ਤੇ ਇੱਕ ਇੰਸਪੈਕਟਰ ਉਹਨੂੰ ਮੁਅੱਤਲ ਕੀਤਾ ਗਿਆ। ਪਹਿਲਾ ਕੇਸ ਲੱਭਣ ਤੋਂ ਬਾਅਦ ਮਹਿਕਮੇ ਨੇ ਛਾਣਬੀਨ ਜਿਹੜੀ ਆ ਉਹ ਸ਼ੁਰੂ ਕੀਤੀ ਹੈ। ਪਨਸਪ ਦੇ ਡਿਸਟ੍ਰਿਕਟ ਪੱਧਰ ਦੇ ਅਧਿਕਾਰੀ ਹੁਣ ਗਾਇਬ ਝੋਨੇ ਦੀ ਕਮੀ ਪੂਰੀ ਕਰਨ 'ਚ ਲੱਗੇ ਨੇ। ਚਰਚੇ ਵੀ ਨੇ ਕਿ ਪੰਜਾਬ ਦੇ ਵਿੱਚ ਕਰੋੜਾਂ ਰੁਪਏ ਦਾ ਸਕੈਂਡਲ ਹੋਇਆ, ਜਿਹਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਵਿਰੋਧੀ ਧਿਰਾਂ ਨੇ ਜਿਹੜੀ ਆ ਉਹ ਮੰਗੀ ਸੀਗੀ। ਸਰਕਾਰ ਦੇ ਅੰਦਰੋਂ ਅੰਦਰੀ ਕੋਈ ਘਪਲਾ ਹੋਣ ਤੋਂ ਜਿਹੜਾ ਜੀ ਉਹ ਇਨਕਾਰੀ ਸੀਗਾ। ਪੰਜਾਬ ਦੇ ਵਿੱਚ ਐਤਕੀ ਝੋਨੇ ਦੀ 202 ਲੱਖ ਮੀਟਰਿਕ ਟਨ ਖਰੀਦ ਕੀਤੀ ਗਈ ਹੈ, ਜਦੋਂ ਕਿ ਪਿਛਲੇ ਵਰੇ ਇਹ ਖਰੀਦ 162 ਲੱਖ ਮੀਟਰਿਕ ਟਨ ਸੀ। ਪਿਛਲੇ ਵਰੇ ਦੇ ਨਾਲੋਂ 40 ਲੱਖ ਮੀਟਰਿਕ ਟਨ ਝੋਨਾ ਵੱਧ ਖਰੀਦਿਆ ਗਿਆ। ਔਰ ਪੰਜਾਬ ਸਰਕਾਰ ਦਾ ਇਹ ਤਰਕ ਹੈ ਕਿ ਪੰਜਾਬ 'ਚੋਂ ਜੋ ਹਰ ਵਰੇ ਝੋਨਾ ਹਰਿਆਣੇ ਦੀਆਂ ਮੰਡੀਆਂ ਦੇ ਵਿੱਚ ਜਾਂਦਾ ਰਿਹਾ, ਪੰਜਾਬ ਦੀਆਂ ਮੰਡੀਆਂ ਵਿੱਚ ਵਿਕਿਆ, ਜਿਹੜਾ ਕਿ 10 ਲੱਖ ਮੀਟਰਿਕ ਟਨ ਦੇ ਕਰੀਬ ਜਿਹੜਾ ਜੀ ਉਹ ਬਣਦਾ। ਤੇ ਤੁਸੀਂ ਤਰਕ ਦੇਖੋ, ਪਤਾ ਨਹੀਂ ਕਿੱਥੋਂ ਕੱਢ ਕੇ ਜਿਹੜਾ ਜੀ ਉਹ ਲਾਏ ਨੇ, ਜਦੋਂ ਕਿ ਜਿਹੜੇ ਕਿਸਾਨ ਧਰਨਿਆਂ ਤੇ ਬੈਠੇ ਉਹਨਾਂ ਨੇ ਐਤਕੀ ਕਿੰਨਾ ਝੋਨਾ ਪੰਜਾਬ ਦੇ ਵਿੱਚ ਆਉਂਦਾ ਜਿਹੜਾ ਜੀ ਉਹ ਫੜਿਆ, ਜਿਹੜਾ ਕਿ ਉੱਤਰ ਪ੍ਰਦੇਸ਼ ਤੋਂ ਆਉਂਦਾ ਸੀ। ਉੱਥੇ ਘੱਟ ਰੇਟ ਦੇ ਉੱਤੇ ਖਰੀਦ ਕੇ ਇੱਥੇ MSP ਜਿਹੜੀ ਪੂਰੀ ਮਿਲਦੀ ਸੀ, ਉੱਥੋਂ ਜਿਹੜਾ ਜੀ ਉਹ ਕਮਾਇਆ ਗਿਆ। ਕਿਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਝੂਠ ਬੋਲਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਐਤਕੀ ਕਿਸਾਨਾਂ ਨੇ ਹਰਿਆਣੇ ਝੋਨਾ ਨਹੀਂ ਵੇਚਿਆ, ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਝੋਨਾ ਵੇਚਿਆ, ਜਦੋਂ ਕਿ ਸਭ ਨੂੰ ਪਤਾ ਹੈ ਕਿ ਇਹ ਇੱਕ ਬਹੁਤ ਵੱਡਾ ਸਕੈਂਡਲ ਜਿਹੜਾ ਵੀ ਹੋਇਆ, ਜਿਹਦੇ ਵਿੱਚ ਪੋਲੀਟੀਸ਼ੀਅਨ ਵੀ ਸ਼ਾਮਲ ਨੇ, ਜਿਹਦੇ ਵਿੱਚ ਇਹ ਅਧਿਕਾਰੀ, ਪ੍ਰਸ਼ਾਸਨਿਕ ਅਧਿਕਾਰੀ ਵੀ ਵੱਡੀ ਗਿਣਤੀ ਦੇ ਵਿੱਚ ਸ਼ਾਮਲ ਨੇ। ਬਿਲਕੁਲ ਜੀ, ਰਲ ਮਿਲ ਕੇ ਹੁੰਦਾ ਹੈ ਸਾਰਾ ਕੁਛ। ਤੇ ਅੱਗੇ SGPC ਦੀ ਜੇ ਗੱਲ ਕਰੀਏ ਤਾਂ ਉਸ ਦੇ ਪ੍ਰਧਾਨ ਦੀ ਚੋਣ ਵੀ ਅੱਜ ਕੱਲ੍ਹ ਹੋਣ ਵਾਲੀ ਹੈ। ਕੱਲ੍ਹ ਨੂੰ ਹੈ ਜੀ ਇਹ ਚੋਣ, ਔਰ ਕੱਲ੍ਹ ਨੂੰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਪ੍ਰਧਾਨ ਹੈ ਜੀ ਉਹ ਚੁਣਿਆ ਜਾਊਗਾ। ਕਿਵੇਂ ਚੁਣਿਆ, ਕੀ ਹੋਣਾ, ਇਹ ਤਾਂ ਮੇਰਾ ਖਿਆਲ ਬਹੁਤੇ ਪਤਾ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਇਹ ਚੋਣ ਜਿਹੜੀ ਹੁੰਦੀ ਹੈ, ਕਿਉਂਕਿ ਹਾਲ ਦੀ ਘੜੀ ਕਾਬਜ਼ ਹੈ ਅਕਾਲੀ ਦਲ ਬਾਦਲ, ਉਹਦੇ ਉੱਤੇ ਅਕਾਲੀ ਦਲ ਦੇ ਜਿਹੜਾ ਪ੍ਰਧਾਨ ਹੈ ਉਹ ਅਕਸਰ ਇਹ ਗੱਲ ਕਹਿੰਦਾ, ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਇੰਡੀਪੈਂਡੈਂਟ ਕੰਮ ਕਰਦੀ ਹੈ। ਸਭ ਨੂੰ ਪਤਾ ਹੈ ਕਿ ਉਹਨਾਂ ਦੇ ਲਿਫਾਫੇ ਚੋਂ ਨਿਕਲਦਾ ਪ੍ਰਧਾਨ। ਕੱਲ੍ਹ ਨੂੰ ਹੋਣ ਵਾਲੀ ਸਾਲਾਨਾ ਚੋਣ ਦੇ ਵਿੱਚ ਜਿਹੜੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਨੇ ਮਾਝੇ ਤੇ ਦੁਆਬੇ ਦੇ ਡਿਸਟ੍ਰਿਕਟ ਵਿਚਲੇ ਪਾਰਟੀ ਦੇ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਮੌਜੂਦਾ ਹਾਲਾਤ, ਕਮੇਟੀ ਦੇ ਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਜਿਹੜੀ ਹੈ ਉਹ ਲਈ ਹੈ। 3 ਦਰਜਨ ਮੈਂਬਰਾਂ ਨੇ ਸੁਖਬੀਰ ਸਿੰਘ ਬਾਦਲ ਦੇ ਨਾਲ ਇਕੱਲੇ ਮੁਲਾਕਾਤ ਕੀਤੀ ਹੈ। ਬਹੁਤੇ ਮੈਂਬਰਾਂ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਹਾਲਾਤ, ਜਿਹਦੇ ਵਿੱਚ ਬਹੁਤੇ ਦਫ਼ਤਰੀ ਕਾਰਗੁਜ਼ਾਰੀ ਆ, ਚੰਗੇ ਨਹੀਂ। ਇਹਨਾਂ ਦੇ ਵਿੱਚ ਸੁਧਾਰ ਦੀ ਲੋੜ ਹੈ। ਨਾ ਸੁਧਾਰ ਕੀਤਾ ਗਿਆ ਤਾਂ ਭਵਿੱਖ 'ਚ ਸ਼੍ਰੋਮਣੀ ਕਮੇਟੀ ਚੋਣਾਂ ਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਦੇ ਉਮੀਦਵਾਰਾਂ ਨੂੰ ਲੋਕਾਂ ਮੂਹਰੇ ਜਵਾਬਦੇਹ ਹੋਣਾ ਪਊਗਾ। ਔਰ ਪ੍ਰਧਾਨ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਦੇ ਬਾਰੇ ਵੀ ਰਲਿਆ ਮਿਲਿਆ ਜਾਂ ਪ੍ਰਭਾਵ ਮਿਲਿਆ। ਮੈਂਬਰ ਕਹਿੰਦੇ ਕਿ ਉਹਨਾਂ ਦੇ ਸੰਸਥਾ ਤੇ ਪ੍ਰਸ਼ਾਸਕੀ ਕੰਮਾਂ ਦੇ ਉੱਤੇ ਕੋਈ ਪਕੜ ਬਹੁਤ ਕਮਜ਼ੋਰ ਹੈ। ਅੱਜ ਫਿਰ ਸੁਖਬੀਰ ਬਾਦਲ ਜਿਹੜਾ ਜੀ ਉਹ ਰਹਿੰਦੇ ਮੈਂਬਰਾਂ ਦੇ ਨਾਲ ਇਕੱਲੇ ਦੇ ਨਾਲ ਮੁਲਾਕਾਤ ਜਿਹੜੀ ਜੀ ਉਹ ਕਰਨਗੇ। ਪ੍ਰਧਾਨ, ਸੀਨੀਅਰ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਅੰਤਰਿਮ ਕਮੇਟੀ ਮੈਂਬਰਾਂ ਲਈ ਉਮੀਦਵਾਰਾਂ ਦੀ ਚੋਣ ਜਿਹੜੀ ਜੀ ਉਹ ਕੀਤੀ ਜਾਊਗੀ। ਉਧਰ ਦੂਜੇ ਪਾਸੇ ਪੰਥਕ ਜਿਹੜੇ ਆਗੂ ਨੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਰਣਨੀਤੀ ਜਿਹੜੀ ਜੀ ਉਹ ਘੜਨ ਦੇ ਵਾਸਤੇ ਮੀਟਿੰਗ ਜਿਹੜੀ ਉਹ ਕੀਤੀ ਆ।
ਇਹ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਨਿੱਜੀ ਮਫਾਦਾਂ ਲਈ ਵਰਤ ਕੇ ਬਾਦਲ ਪਰਿਵਾਰ ਨੇ ਇਹਦੇ ਇਤਿਹਾਸ ਨੂੰ ਦਾਗਦਾਰ ਕਰਨ ਦੇ ਵਿੱਚ ਕੋਈ ਕਸਰ ਜਿਹੜੀ ਦੀ ਉਹ ਨਹੀਂ ਛੱਡੀ, ਕਿਉਂਕਿ ਇਹਨਾਂ ਦੀ ਬਹੁਤੀ ਟੇਕ ਜਿਹੜੀ ਆ ਉਹ ਕੱਲ ਵਾਲੀ ਚੋਣ ਦੇ ਉੱਤੇ ਨਹੀਂ ਗਈ, ਬਲਕਿ ਇਹਨਾਂ ਦੀ ਟੇਕ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਦੇ ਉੱਤੇ ਆ, ਜਿਹੜੀਆਂ ਕਿ ਸੰਭਾਵੀ ਰੂਪ ਦੇ ਵਿੱਚ ਅਗਲੇ ਵਰੇ ਹੋ ਸਕਦੀਆਂ ਨੇ। ਪਰ ਜਿਹੜੀ ਕੱਲ ਨੂੰ ਹੋਣ ਵਾਲੀ ਚੋਣ ਹੈ ਉਹ ਇਸ ਪੱਖੋਂ ਅਹਿਮ ਹੈ ਕਿ ਇਸ ਵਾਰੀ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ ਉਹ ਵੱਖਰੇ ਨੇ ਤੇ ਉਹਨਾਂ ਦੇ ਵੱਖਰੇ ਹੋਣ ਤੋਂ ਬਾਅਦ ਇਹ ਪਹਿਲੀ ਚੋਣ ਹੈ। ਕੁਛ ਅੜਿੱਕਾ ਤਾਂ ਜਿਹੜਾ ਦੀ ਉਹ ਲਾਉਣ ਦੀ ਕੋਸ਼ਿਸ਼ ਕਰਨਗੇ, ਆਪਣੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅੰਤਰਿੰਗ ਕਮੇਟੀ ਦੇ ਵਿੱਚ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ। ਬੇਸ਼ੱਕ ਕੋਈ ਬਹੁਤ ਵੱਡਾ ਤਾਂ ਜਿਹੜਾ ਦੀ ਉਲਟ ਫੇਰ ਹੋਣ ਦੀ ਸੰਭਾਵਨਾ ਹੈ ਨਹੀਂ ਗੀ, ਉਹ ਇਸ ਕਰਕੇ ਜਿਹੜੀ ਦੀ ਉਹ ਨਹੀਂ ਗਈ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਜਿਹੜਾ ਕਬਜ਼ਾ ਹੈ ਉਹ ਅਕਾਲੀ ਦਲ ਬਾਦਲ ਦਾ ਜਿਹੜਾ ਉਹ ਹੈਗਾ। ਪਰ ਫਿਰ ਵੀ ਕਿਉਂਕਿ ਵੇਖਣਾ ਇਹ ਹੋਊਗਾ ਕਿ ਜਿਹੜਾ ਅਕਾਲੀ ਦਲ ਬਾਦਲ ਹੈ ਉਹ ਫਿਰ ਇੱਕ ਵਾਰੀ ਉਹ ਗੋਬਿੰਦ ਸਿੰਘ ਲੌਂਗੋਵਾਲ ਦੇ ਉੱਤੇ ਪਾਉਂਦਾ ਜਾਂ ਫਿਰ ਕੋਈ ਹੋਰ ਰਬੜ ਸਟੈਂਪ ਜਿਹੜੀ ਆ ਉਹ ਲੱਭਦਾ। ਜਿਹੜੇ ਨਾਵਾਂ ਦਾ ਚਰਚਾ ਹੋ ਰਿਹਾ ਉਹਦੇ ਵਿੱਚ ਜਿਹੜੇ ਦੀ ਇੱਕ ਘੁੰਨਸ ਨੇ ਉਹਨਾਂ ਦੇ ਨਾਮ ਦਾ ਚਰਚਾ ਵੀ ਹੋ ਰਿਹਾ, ਤੋਤਾ ਸਿੰਘ ਦੇ ਨਾਮ ਦਾ ਚਰਚਾ ਹੋ ਰਿਹਾ, ਜਗੀਰ ਕੌਰ ਹੋਰਾਂ ਦੇ ਨਾਮ ਦਾ ਚਰਚਾ ਹੋ ਰਿਹਾ। ਲਿਆਂਦਾ ਕੋਈ ਜਿਹੜਾ ਅਣਗੌਲਿਆ ਜਿਹਾ ਬੰਦਾ ਚੁੱਪ ਕਰਕੇ ਜਿਹਨੂੰ ਪਤਾ ਨਾ ਹੋਵੇ, ਕਿਉਂਕਿ ਇੱਦਾਂ ਦੇ ਪਹਿਲਾਂ ਲਿਆਂਦੇ ਜਾਂਦੇ ਰਹੇ ਆ, ਇਤਿਹਾਸ ਇਹੋ ਜਿਹਾ ਰਿਹਾ ਕਿ ਉਹ ਬੰਦਾ ਲਿਆਂਦਾ ਜਾਂਦਾ ਜਿਹੜਾ ਯੈਸ ਮੈਨ ਹੋਵੇ, ਜਿਹੜਾ ਨਾ ਨੁੱਕਰ ਨਾ ਇਹਨਾਂ ਨੂੰ ਜਿਹੜਾ ਵੀ ਉਹ ਕਰ ਸਕਦਾ ਹੋਵੇ। ਜਾਂ ਤਾਂ ਗੋਬਿੰਦ ਸਿੰਘ ਲੌਂਗੋਵਾਲ ਜਾਂ ਫਿਰ ਘੁੰਨਸ ਵਰਗਾ ਕੋਈ ਜਿਹੜਾ ਜੀ ਉਹ ਵਿਅਕਤੀ ਲਿਆ ਕੇ ਉੱਥੇ ਮੋਹਰਾ ਇੱਕ ਫਿੱਟ ਕੀਤਾ ਜਾਊਗਾ। ਜੀ ਦੇਖੋ ਇੱਕ ਅੱਧਾ ਦਿਨ ਰਹਿ ਗਿਆ ਕੀ ਕਰਦੇ ਆ। ਤੇ ਦੋ ਸਾਬਕਾ ਮੁੱਖ ਮੰਤਰੀਆਂ ਨੂੰ ਸੰਘਰਸ਼ ਕਰਕੇ ਹਰਿਆਣੇ 'ਚ ਰਾਹ ਬਦਲਣੇ ਪਏ। ਦੇਖੋ ਇਹ ਜਿਹੜੇ ਮੁੱਖ ਮੰਤਰੀ ਨੇ ਜੋਟੀ ਦੇ ਯਾਰ ਵੀ ਨੇ ਜੀ, ਚਟਾਲਾ ਪਰਿਵਾਰ ਤੇ ਬਾਦਲ ਪਰਿਵਾਰ। ਖੇਤੀ ਬਿੱਲਾਂ ਦੇ ਖਿਲਾਫ ਕਿਸਾਨ ਸੰਘਰਸ਼ ਦੇ ਸਿਖਰ ਨੇ ਵੱਡੇ ਸਿਆਸੀ ਨੇਤਾਵਾਂ ਦੇ ਰਾਹ ਵੀ ਜਿਹੜੇ ਦੀ ਉਹ ਬਦਲਤੇ ਆ। ਕਿਸੇ ਦੇ ਮੂਹਰੇ ਹੱਦਬੰਦੀ ਤੇ ਕਿਸੇ ਦੇ ਮੂਹਰੇ ਕਿਸਾਨ ਸੰਘਰਸ਼ ਅੜਿੱਕਾ ਜਿਹੜਾ ਦੀ ਉਹ ਬਣੇ। ਦੋ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਤੇ ਓਮ ਪ੍ਰਕਾਸ਼ ਚਟਾਲਾ, ਉਹਨਾਂ ਨੂੰ ਰਾਹ ਜਿਹੜੇ ਦੀ ਉਹ ਬਦਲਣੇ ਪਏ। ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸਵੇਰੇ ਬਾਲਾਸਰ ਫਾਰਮ ਹਾਊਸ ਤੋਂ ਵਾਪਸੀ ਵੇਲੇ ਡੱਬ ਵਾਲੀ ਦੀ ਹੱਦ ਸੀਲ ਹੋਣ ਕਰਕੇ ਕਾਫਲੇ ਦਾ ਰੂਟ ਬਦਲ ਕੇ ਵੜਿੰਗ ਖੇੜਾ ਰਾਹੀਂ ਪਿੰਡ ਬਾਦਲ ਭੇਜਿਆ ਗਿਆ। ਇਸੇ ਤਰ੍ਹਾਂ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਓਮ ਪ੍ਰਕਾਸ਼ ਚਟਾਲਾ ਜਿਹੜਾ ਸੀਗਾ ਉਹ ਦਿਨ ਵੇਲੇ ਤੇਜਾ ਖੇੜਾ ਫਾਰਮ ਹਾਊਸ ਤੋਂ ਸਰਸਾ ਵੱਲ ਜਾ ਰਹੇ ਸੀ। ਖੂਹੀਆਂ ਵਲਕਾਣਾ ਟੋਲ ਪਲਾਜ਼ਾ, ਜਿੱਥੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਰਾਤ ਨੂੰ ਪੁਲਿਸ ਨੇ ਚੁੱਕੇ ਆ। ਇਲਾਕੇ ਦੇ ਕਿਸਾਨਾਂ ਨੇ 3 ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦੇ ਖਿਲਾਫ ਜਾਮ ਲਾਇਆ ਹੋਇਆ ਸੀ। ਸਾਬਕਾ ਮੁੱਖ ਮੰਤਰੀ ਜਿਹੜਾ ਓਮ ਪ੍ਰਕਾਸ਼ ਚਟਾਲਾ, ਜਦੋਂ ਉਹਨਾਂ ਦਾ ਕਾਫਲਾ ਉੱਥੋਂ ਲੰਘਣ ਲੱਗਾ ਤਾਂ ਕਿਸਾਨਾਂ ਨੇ ਸੰਘਰਸ਼ ਦੀ ਮਜਬੂਰੀ ਜ਼ਾਹਰ ਕਰਦਿਆਂ ਰਾਹ ਦੇਣ ਤੋਂ ਹੱਥ ਜੋੜਤੇ ਤੇ ਇਹ ਕਿਹਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਆਵਾਜ਼ ਨਹੀਂ ਉਠਾਈ ਜਾ ਰਹੀ, ਜਿਹਦੇ ਤੇ ਸਾਬਕਾ ਮੁੱਖ ਮੰਤਰੀ ਚਟਾਲਾ ਨੇ ਕਿਹਾ ਕਿ ਉਹਨਾਂ ਦਾ ਸਮਰਥਨ ਤਾਂ ਹਮੇਸ਼ਾ ਕਿਸਾਨਾਂ ਦੇ ਨਾਲ ਰਿਹਾ ਤੇ ਉਹ ਹੁਣ ਵੀ ਕਿਸਾਨਾਂ ਦੇ ਨਾਲ ਨੇ। ਕਿਸਾਨਾਂ ਮੋਦੀ ਸਰਕਾਰ ਤੇ ਦੁਸ਼ਯੰਤ ਚਟਾਲਾ ਮੁਰਦਾਬਾਦ ਦੇ ਨਾਅਰੇ ਵੀ ਲਾਏ। ਦੁਸ਼ਯੰਤ ਚਟਾਲਾ ਓਮ ਪ੍ਰਕਾਸ਼ ਚਟਾਲਾ ਦਾ ਪੜਪੋਤਰਾ। ਚੌਧਰੀ ਦੇਵੀ ਲਾਲ ਹੋਰਾਂ ਤੋਂ ਜਿਹੜਾ ਜੀ ਉਹ ਤੁਸੀਂ ਲਾ ਲਓ ਕਿੰਨੇ ਕੁ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਖੜੇ ਹੋਏ ਨੇ, ਉਹ ਕਿਸੇ ਨੂੰ ਭੁੱਲ ਨਹੀਂ। ਅਸੀਂ ਇੰਨਾ ਕਹਿਣ ਨੂੰ ਇਹ ਰਿਟਾਇਰ ਨੇ, ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਰੀ ਹੋਣ, ਪੈਨਸ਼ਨਾਂ ਤਾਂ ਪੂਰੀਆਂ ਲੈਂਦੇ ਆ, ਚਾਹੇ ਜਿਹੜਾ ਜੀ ਲੰਬੀ ਜੇਲ੍ਹ ਕੱਟਣ ਵਾਲੇ ਓਮ ਪ੍ਰਕਾਸ਼ ਚਟਾਲਾ ਹੋਰੀ ਜਿਹੜਾ ਜੀ ਉਹ ਹੋਣ, ਪਰ ਕਾਫਲੇ ਲੈ ਕੇ ਵੱਡੇ ਵੱਡੇ ਦੇਖੋ ਤੁਸੀਂ ਸੜਕਾਂ ਦੇ ਉੱਤੇ ਭਾਉਂਦੇ ਜ਼ਰੂਰ ਫਿਰਦੇ। ਜੀ ਬਿਲਕੁਲ ਕੋ ਕੰਮ ਨਾ ਕਰ। ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।